ਜੀ ਹੁਣ ਰੀਸੈਂਟਲੀ ਆਪਾਂ ਦੇਖਿਆ ਅੰਮ੍ਰਿਤਪਾਲ ਸਿੰਘ ਜਿੱਦਾਂ ਆਪਾਂ ਨੂੰ ਪਤਾ ਖਡੂਰ ਸਾਹਿਬ ਹਲਕੇ ਤੋਂ ਇਲੈਕਸ਼ਨ ਜਿੱਤੇ ਉਹਨਾਂ ਦੇ ਮਾਤਾ ਜੀ ਆਉਂਦੇ ਆ ਬਾਹਰ ਤੇ ਉਹ ਬਿਆਨ ਦਿੰਦੇ ਆ ਖਾਲਿਸਤਾਨ ਦੇ ਬਾਬਤ। ਫਿਰ ਉਸ ਤੋਂ ਬਾਅਦ ਅੰਮ੍ਰਿਤਪਾਲ ਦੀ ਇੱਕ ਚਿੱਠੀ ਆਉਂਦੀ ਆ, ਆਪਾਂ ਕਿੱਦਾਂ ਸਮਝੀਏ ਇਸ ਪੂਰੇ ਮਾਮਲੇ? ਲੋਕਾਂ ਵੱਲੋਂ ਵੀ ਕੁਝ ਇੱਕ ਧਿਰ ਵੱਲੋਂ ਕਾਫੀ ਤਿੱਖਾ ਰਿਐਕਸ਼ਨ ਹੋਇਆ ਮਾਤਾ ਦੇ ਬਿਆਨ ਤੇ ਈਵਨ ਭਾਈ ਅੰਮ੍ਰਿਤਪਾਲ ਸਿੰਘ ਦੇ ਪੈਂਤੜੇ ਤੇ। ਸੋ ਹਾਲਾਤ ਇਸ ਤਰ੍ਹਾਂ ਵਾਪਰੇ ਨੇ ਵੀ ਤਿੱਖਾ ਮੋੜ ਕੱਟਣਾ ਪਏਗਾ। ਘਟਨਾਵਾਂ ਦਾ ਸਾਰਾ ਕੁਝ ਇਸ ਤਰ੍ਹਾਂ ਚੱਲਿਆ ਸਿਲਸਿਲਾ ਵੀ ਇੱਕਦਮ ਕਰਨਾ ਪੈ ਗਿਆ ਤੇ ਉਹਨੇ ਕੁਝ ਨੈਚੁਰਲੀ ਮਨਾਂ ਦੇ ਵਿੱਚ ਸਵਾਲ ਵੀ ਖੜੇ ਕਰਨੇ। ਖਾਲਿਸਤਾਨ ਦੀ ਗੱਲ ਸਿੱਧੀ ਨਹੀਂ ਕਹਿੰਦੇ, ਟਣਕਾ ਕੇ ਤਾਂ ਇਹਦਾ ਮਤਲਬ ਤੁਸੀਂ ਭੱਜਦੇ ਹੋ ਉਸ ਤੋਂ। ਇਸ ਤਰ੍ਹਾਂ ਦੇ ਫਤਵੇ ਵੀ ਦਿੰਦਾ ਰਿਹਾ। ਜਿਵੇਂ ਇੱਕ ਜੋ ਪ੍ਰੈਕਟੀਕਲ ਪੋਲਿਟਿਕਸ ਹੁੰਦੀ ਆ ਕੁਛ ਹੱਦ ਤੱਕ ਇੱਕ ਗੁੰਜਾਇਸ਼ ਰੱਖ ਕੇ ਚੱਲਣਾ ਪੈਂਦਾ ਹੈ ਨਾ, ਉਹ ਉਹਦੇ ਨਹੀਂ ਸੀਗੀ ਤੇ ਸਵਾਲ ਖੜੇ ਹੋਣਗੇ ਤੇ ਉਹਨੂੰ ਇਹਦੇ ਜਵਾਬ ਦੇਣੇ ਪੈਣਗੇ। ਬਟ ਅਨਫੋਰਚੂਨੇਟਲੀ ਉਹ ਅੰਦਰ ਬੈਠਾ, ਉਹਨੂੰ ਕੋਈ ਮੌਕਾ ਹੀ ਨਹੀਂ ਮਿਲ ਰਿਹਾ ਜਿੱਥੇ ਵੀ ਉਹ ਆਪਦੀ ਗੱਲ ਸਿੱਧੀ ਜਾ ਕੇ ਪੇਸ਼ ਕਰ ਸਕੇ। ਕੀ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਮਾਤਾ ਪਿਤਾ ਨੂੰ ਅਜਿਹੇ ਬਿਆਨ ਵੈਸੇ ਦੇਣੇ ਚਾਹੀਦੇ ਆ ਜਾਂ ਗੁਰੇਜ਼ ਕਰਨਾ ਚਾਹੀਦਾ? ਉਹਨਾਂ ਨੂੰ ਸਾਰੇ ਮਸਲੇ ਦੀ ਸੈਂਸਿਟੀਵਿਟੀ ਦਾ, ਸੰਵੇਦਨਸ਼ੀਲਤਾ ਦਾ ਨਹੀਂ ਅਹਿਸਾਸ। ਠੀਕ ਹੈ, ਨਾ ਹੀ ਆਪਾਂ ਨੂੰ ਉਹਨਾਂ ਤੋਂ ਐਕਸਪੈਕਟ ਕਰਨਾ ਚਾਹੀਦਾ ਤੇ ਭਾਵਨਾਵਾਂ ਹਾਵੀ ਹੋ ਹੀ ਜਾਂਦੀਆਂ। ਤੋ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਮਾਤਾ ਨੇ ਜੋ ਬਿਆਨ ਦਿੱਤਾ ਉਹ ਆਪਦੀਆਂ ਭਾਵਨਾਵਾਂ ਦੇ ਵੇਗ 'ਚ ਹੀ ਆ ਕੇ ਕੀਤਾ ਤੇ ਇਹਨੂੰ ਉਹਦੀਆਂ ਇੰਪਲੀਕੇਸ਼ਨ ਦਾ ਮਾਤਾ ਨੂੰ ਨਹੀਂ ਪਤਾ ਹੁਣ। ਨਹੀਂ ਪਤਾ ਵੀ ਇਹਦੀਆਂ ਸਾਰੀਆਂ ਇਹ ਗੱਲ ਕਹਿਣ ਦਾ ਉਹਦੇ ਵਾਸਤੇ ਦਿੱਕਤਾਂ ਕਿੱਡੀਆਂ ਹੋਣਗੀਆਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਅੱਜ ਸਾਡੇ ਨਾਲ ਇੱਕ ਵਾਰੀ ਫੇਰ ਸਰਦਾਰ ਅਜਮੇਰ ਸਿੰਘ ਜੀ ਜੁੜੇ ਆ। ਉਹਨਾਂ ਦੇ ਨਾਲ ਜੋ ਇਸ ਟਾਈਮ ਇੱਕ ਅਹਿਮ ਮਸਲਾ ਬਣਿਆ ਆ ਉਸ ਬਾਰੇ ਗੱਲ ਕਰਦੇ ਆ। ਅਜਮੇਰ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜਮੇਰ ਸਿੰਘ ਜੀ ਹੁਣ ਰੀਸੈਂਟਲੀ ਆਪਾਂ ਦੇਖਿਆ ਅੰਮ੍ਰਿਤਪਾਲ ਸਿੰਘ ਜਿੱਦਾਂ ਆਪਾਂ ਨੂੰ ਪਤਾ ਖਡੂਰ ਸਾਹਿਬ ਹਲਕੇ ਤੋਂ ਇਲੈਕਸ਼ਨ ਜਿੱਤੇ, MP ਦੀ ਸਹੁੰ ਵੀ ਚੱਕੀ। ਉਹ ਸਹੁੰ ਚੱਕਣ ਦੇ ਲਈ ਕਈ ਸ਼ਰਤਾਂ, ਕਈ ਕੁਛ ਹੋਇਆ, ਬਹੁਤ ਉੱਥੋਂ ਉਹਨਾਂ ਨੂੰ ਦਿਬੜੂਗੜ੍ਹ ਤੋਂ ਲਿਆਂਦਾ ਗਿਆ, ਮਾਪਿਆਂ ਨੂੰ ਥੋੜ੍ਹਾ ਚਿਰ ਦੇ ਲਈ ਮਿਲਣ ਦਿੱਤਾ। ਉਹਨਾਂ ਦੇ ਮਾਤਾ ਜੀ ਆਉਂਦੇ ਆ ਬਾਹਰ ਤੇ ਉਹ ਬਿਆਨ ਦਿੰਦੇ ਆ ਖਾਲਿਸਤਾਨ ਦੇ ਬਾਬਤ। ਫਿਰ ਉਸ ਤੋਂ ਬਾਅਦ ਅੰਮ੍ਰਿਤਪਾਲ ਦੀ ਇੱਕ ਚਿੱਠੀ ਆਉਂਦੀ ਆ, ਉਸ ਨੂੰ ਲੈ ਕੇ ਹੁਣ ਬਹੁਤ ਕੁਝ ਹੋ ਰਿਹਾ। ਕੋਈ ਕਿਸੇ ਤਰੀਕੇ ਦੇ ਨਾਲ ਉਸ ਨੂੰ ਦੇਖ ਰਿਹਾ, ਕੋਈ ਕਿਸੇ ਤਰੀਕੇ ਦੇ ਨਾਲ ਉਸ ਦਾ ਐਨਾਲਿਸਿਸ ਕਰ ਰਿਹਾ ਆ। ਆਪਾਂ ਕਿੱਦਾਂ ਸਮਝੀਏ ਇਸ ਪੂਰੇ ਮਾਮਲੇ ਨੂੰ? ਦੇਖੋ, ਇਹ ਜੋ ਮਸਲਾ ਆਇਆ ਨਾ ਜਿਸ ਕਿਸਮ ਦਾ, ਲੋਕਾਂ ਵੱਲੋਂ ਵੀ ਕੁਝ ਇੱਕ ਧਿਰ ਵੱਲੋਂ ਕਾਫੀ ਤਿੱਖਾ ਰਿਐਕਸ਼ਨ ਹੋਇਆ ਮਾਤਾ ਦੇ ਬਿਆਨ ਤੇ ਈਵਨ ਭਾਈ ਅੰਮ੍ਰਿਤਪਾਲ ਸਿੰਘ ਦੇ ਪੈਂਤੜੇ ਤੇ। ਮੈਨੂੰ ਲੱਗਦਾ ਇਹ ਨੈਚੁਰਲ ਸੀ, ਠੀਕ ਹੈ, ਤੇ ਇਨਐਵਿਟੇਬਲ ਸੀ। ਇਹ ਤੋਂ ਬਚਣਾ ਔਖਾ ਸੀ। ਇਹਦੇ ਦੋ ਕਾਰਨ ਮੈਨੂੰ ਸਮਝ ਆਉਂਦੇ ਨੇ। ਇੱਕ ਤਾਂ ਇਹ ਹੈ ਕਿ ਆਪਾਂ ਨੂੰ ਸਭ ਪਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪਹਿਲਾਂ ਕਿੰਨੀਆਂ ਤਿੱਖੀਆਂ ਪੋਜੀਸ਼ਨਾਂ ਲੈਂਦੇ ਰਹੇ। ਹਾਂਜੀ, ਐਨ ਸਿਰੇ ਤੇ ਜਾ ਕੇ। ਤੇ ਹੁਣ ਜਦੋਂ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣ ਦੀ ਗੱਲ ਆਈ ਤਾਂ ਨੈਚੁਰਲੀ ਉਹ ਪੋਜੀਸ਼ਨਾਂ ਤੋਂ ਇੱਕ ਮੋੜ ਹੈ। ਇਹ ਤਾਂ ਮੰਨਣਾ ਹੀ ਪਊ। ਹੁਣ ਇੱਕ ਤਾਂ ਮੋੜ ਕੱਟਣਾ ਹੁੰਦਾ ਗੁਲਾਈ ਲੈ ਕੇ, ਇੱਕ ਇੱਕਦਮ ਤਿੱਖਾ ਕੱਟਣਾ ਪੈ ਜੀ, ਉਹਦੇ ਨਾਲ ਆਪਦੀਆਂ ਦਿੱਕਤਾਂ ਖੜੀਆਂ ਹੁੰਦੀਆਂ। ਸੋ ਹਾਲਾਤ ਇਸ ਤਰ੍ਹਾਂ ਵਾਪਰੇ ਨੇ ਵੀ ਤਿੱਖਾ ਮੋੜ ਕੱਟਣਾ ਪੈ ਗਿਆ। ਉਹ ਗੁਲਾਈ ਵੀ ਹੌਲੀ ਹੌਲੀ ਆਈ ਨਹੀਂ, ਉਹ ਨਹੀਂ ਆਈ, ਸਮਾਂ ਹੀ ਨਹੀਂ ਸੀ। ਘਟਨਾਵਾਂ ਦਾ ਸਾਰਾ ਕੁਝ ਇਸ ਤਰ੍ਹਾਂ ਚੱਲਿਆ ਸਿਲਸਿਲਾ ਵੀ ਇੱਕਦਮ ਕਰਨਾ ਪੈ ਗਿਆ ਤੇ ਉਹਨੇ ਕੁਝ ਨੈਚੁਰਲੀ ਮਨਾਂ ਦੇ ਵਿੱਚ ਸਵਾਲ ਵੀ ਖੜੇ ਕਰਨੇ ਸੀ ਜੈਨੂਨ ਬੰਦਿਆਂ ਦੇ ਵੀ। ਜਿਹੜੇ ਬੰਦੇ ਚਲੋ ਉਸ ਤਰ੍ਹਾਂ ਜਿਨ੍ਹਾਂ ਨੇ ਵਿਰੋਧ ਕਰਨਾ ਹੀ ਕਰਨਾ ਹੈ ਉਹ ਤਾਂ ਇੱਕ ਵੱਖਰੀ ਗੱਲ ਹੈ, ਉਹ ਸ਼ੁਰੂ ਤੋਂ ਹੀ ਕਰਦੇ, ਉਹ ਤਾਂ ਕਰਦੇ ਹੀ ਆਏ ਤੇ ਉਹਨਾਂ ਨੂੰ ਫਿਰ ਨਾ ਗਰਾਊਂਡ ਵੱਧ ਮਿਲ ਜਾਂਦੀ ਹੈ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣ ਜੇ। ਸੋ ਇੱਕ ਤਾਂ ਇਹ ਫੈਕਟਰ ਬਣਿਆ। ਦੂਜਾ ਫੈਕਟਰ ਇਹ ਬਣਿਆ ਕਿ ਅੰਮ੍ਰਿਤਪਾਲ ਸਿੰਘ ਖੁਦ ਬਹੁਤ ਸਿਰੇ ਦੀਆਂ ਪੋਜੀਸ਼ਨਾਂ ਲੈਂਦਾ ਰਿਹਾ ਇਹੋ ਜਿਹੇ ਮਸਲਿਆਂ ਤੇ, ਜਿੱਥੇ ਟੈਕਟੀਕਲ ਇੱਕ ਹੁੰਦਾ ਨਾ ਵੀ ਚਲੋ ਥੋੜਾ ਬਹੁਤਾ ਗੁੰਜਾਇਸ਼ ਰੱਖ ਕੇ ਚੱਲਣਾ ਪੈਂਦਾ ਹੈ ਨਾ, ਵੀ ਇਹਨੂੰ ਇੱਕ ਕੋਈ ਇਹੋ ਜਿਹਾ ਪੈਂਤੜਾ ਵਰਤਿਆ ਜਾ ਸਕਦਾ ਹੈ ਕਿ ਨਹੀਂ। ਤੇ ਉਹ ਤਾਂ ਆਪਾਂ ਨੂੰ ਪਤਾ ਨਾ, ਉਹਨੂੰ ਤਾਂ ਬਹੁਤ ਸਿਰੇ ਦੀਆਂ ਲਈਆਂ ਐਕਸਟ੍ਰੀਮ ਪੋਜੀਸ਼ਨਸ ਹੋ ਜਾਂਦੀਆਂ। ਹਾਂ, ਵੀ ਜੇ ਖਾਲਿਸਤਾਨ ਦੀ ਗੱਲ ਸਿੱਧੀ ਨਹੀਂ ਕਹਿੰਦੇ, ਟਣਕਾ ਕੇ, ਤਾਂ ਇਹਦਾ ਮਤਲਬ ਤੁਸੀਂ ਭੱਜਦੇ ਹੋ ਉਸ ਤੋਂ। ਇਸ ਤਰ੍ਹਾਂ ਦੇ ਫਤਵੇ ਵੀ ਦਿੰਦਾ ਰਿਹਾ।
ਦੂਜੀ ਗੱਲ ਉਹ ਤਕਰੀਬਨ ਇਹ ਕਹਿ ਲਓ ਕਿ ਜਿਵੇਂ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਵੀ ਹਾਂ ਵੀ ਇਹ ਤਾਂ ਹੋਣਗੇ ਹੀ ਵੀ ਜਦੋਂ ਜੰਗ ਚੱਲ ਰਹੀ ਹੈ, ਜਦੋਂ ਗੁਲਾਮ ਆ ਇਹ ਤਾਂ ਹੋਣਗੇ, ਇਹਨੂੰ ਛਡਾ ਲਓਗੇ ਹੋਰ ਹੋ ਜਾਣਗੇ, ਜਿਵੇਂ ਉਹਨੂੰ ਵੀ ਕੋਈ ਬਹੁਤੀ ਅਹਿਮੀਅਤ ਨਾ ਦੇਣੀ। ਇਸ ਤਰ੍ਹਾਂ ਉਹ ਜੀਰੇ ਵੀ ਗਿਆ ਉੱਥੇ ਧਰਨੇ ਤੇ ਵੀ, ਜਿਵੇਂ ਇੱਕ ਜੋ ਪ੍ਰੈਕਟੀਕਲ ਪੋਲਿਟਿਕਸ ਹੁੰਦੀ ਆ ਕੁਛ ਹੱਦ ਤੱਕ ਇੱਕ ਗੁੰਜਾਇਸ਼ ਰੱਖ ਕੇ ਚੱਲਣਾ ਪੈਂਦਾ ਹੈ ਨਾ, ਉਹ ਉਹਦੇ ਨਹੀਂ ਸੀਗੀ। ਕੀ ਇਹ ਤਾਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਵੀ ਉਹਨੇ ਫਿਰ ਸੋਚਿਆ ਨਹੀਂ ਸੀ ਕਦੀ ਵੀ ਇਲੈਕਸ਼ਨ ਲੜਨੀ ਆ? ਮੇਰਾ ਖਿਆਲ ਨਹੀਂ ਸੋਚਿਆ ਸੀ। ਟੂ ਬੀ ਫੇਅਰ ਅਬਾਊਟ ਹਿਮ ਇੱਕਦਮ ਉਹਨੂੰ ਇਹ ਫੈਸਲਾ ਕਰਨਾ ਪਿਆ, ਤਾਂ ਹੀ ਉਹ ਇੰਨੀ ਐਕਸਟ੍ਰੀਮ ਪੋਜੀਸ਼ਨ ਲੈਂਦੇ ਰਹੇ। ਨਹੀਂ ਹਾਂ ਉਹ ਤਾਂ ਉਹਦੀਆਂ ਨੈਚੁਰਲ ਪੋਜੀਸ਼ਨ ਸੀਗੀ, ਉਹ ਨੈਚੁਰਲ ਸੀ ਉਹਦੀ, ਉਹਦੇ ਟੈਂਪਰਾਮੈਂਟ ਨਾਲ ਵੀ ਮੇਲ ਖਾਂਦੀਆਂ ਸੀ। ਅਦਰਵਾਈਜ਼ ਉਹ ਲੰਮੇ ਚਿਰ ਤੋਂ ਇਸ ਤਰ੍ਹਾਂ ਇਹੀ ਪੋਜੀਸ਼ਨਾਂ ਤੇ ਆਈਡੀਓਲੋਜੀਕਲੀ ਚੱਲ ਰਿਹਾ ਸੀਗਾ, ਕੋਈ ਐ ਨਹੀਂ ਸੀ ਵੀ ਉਹ ਅਚਾਨਕ ਲੈਣ ਲੱਗ ਗਿਆ। ਤੇ ਇਸ ਕਰਕੇ ਉਹ ਤਾਂ ਮਤਲਬ ਕੋਈ ਉਸ ਗੱਲ ਬਾਰੇ ਨਹੀਂ ਦੋਹਰਾਵਾਂ, ਪਰ ਆਹ ਦੋ ਗੱਲਾਂ ਕਰਕੇ ਇਹ ਸਵਾਲ ਉਹ ਤੇ ਉੱਠਣੇ ਸੀ। ਤੀਜੀ ਗੱਲ ਜਿਹੜੀ ਹੋਰ ਅਹਿਮ ਹੈ ਉਹ ਇਹ ਹੈ ਵੀ ਉਹ ਅੰਦਰ ਬੈਠਾ, ਜੇ ਉਹ ਬਾਹਰ ਹੁੰਦਾ ਮੈਨੂੰ ਲੱਗਦਾ ਉਹ ਇਸੇ ਸਭ ਕੁਝ ਦੇ ਬਾਵਜੂਦ ਸ਼ਾਇਦ ਇਹਨੂੰ ਬੈਟਰ ਹੈਂਡਲ ਕਰ ਲੈਂਦਾ। ਉਹਦੇ ਕੋਲ ਕਪੈਸਿਟੀ ਹੈ ਇੰਨੀ ਹੈ ਨਾ। ਹੁਣ ਉਹਦੀ ਥਾਂ ਤੇ ਕੋਈ ਹੋਰ ਬੰਦਾ ਉਹਨੂੰ ਡਿਪੈਂਡ ਕਰੇ, ਇਹ ਕਿਸੇ ਕੋਲ ਵੀ ਉਨੀ ਕਪੈਸਿਟੀ ਨਹੀਂ, ਹੋ ਨਹੀਂ ਸਕਦੀ। ਸੋ ਮੇਰਾ ਖਿਆਲ ਆ ਤਿੰਨ ਗੱਲਾਂ ਦੀ ਰੌਸ਼ਨੀ 'ਚ ਇਹ ਸਾਰੇ ਗੱਲ ਨੂੰ ਦੇਖਣਾ ਪਊ। ਇਸ ਗੱਲ ਨੂੰ ਪਾਸੇ ਛੱਡ ਕੇ ਵੀ ਉਹਨੇ ਠੀਕ ਕੀਤਾ ਕਿ ਗਲਤ ਕੀਤਾ, ਇਸ ਬਾਰੇ ਜੱਜਮੈਂਟਲ ਨਾ ਵੀ ਹੋਈਏ। ਫਿਰ ਵੀ ਮਤਲਬ ਜਿਹੜੇ ਬੰਦੇ ਆਪਾਂ ਇਹ ਵੀ ਮੰਨ ਲਈਏ ਵੀ ਇਹ ਠੀਕ ਕੀਤਾ ਉਹਨੇ, ਪਰ ਇਹਨਾਂ ਗੱਲਾਂ ਤੋਂ ਉਹਨੂੰ ਖੜਾ ਨਹੀਂ ਛੁੱਟਣਾ। ਇਹਦੇ ਮਤਲਬ ਕਿਤੇ ਨਾ ਕਿਤੇ ਸਵਾਲ ਖੜੇ ਹੋਣਗੇ ਤੇ ਉਹਨੂੰ ਇਹਦੇ ਜਵਾਬ ਦੇਣੇ ਪੈਣਗੇ, ਬਟ ਅਨਫਾਰਚੂਨੇਟਲੀ ਉਹ ਅੰਦਰ ਬੈਠਾ, ਉਹਨੂੰ ਕੋਈ ਮੌਕਾ ਹੀ ਨਹੀਂ ਮਿਲ ਰਿਹਾ ਜਿੱਥੇ ਵੀ ਉਹ ਆਪਦੀ ਗੱਲ ਸਿੱਧੀ ਜਾ ਕੇ ਪੇਸ਼ ਕਰ ਸਕੇ। ਸੋ ਇਹੀ ਜਿਹੀ ਕਸੂਤੀ ਸਿਚੁਏਸ਼ਨ 'ਚ ਬੈਠਾ ਉਹ ਵੀ ਜਿੱਥੇ ਸਵਾਲ ਬਹੁਤ ਖੜੇ ਹੋਣਗੇ ਪਰ ਜਵਾਬ ਨਹੀਂ ਦੇ ਸਕੂਗਾ। ਹਾਂ, ਜੈਨੂਨ ਵੀ ਖੜੇ ਹੋਣਗੇ ਤੇ ਵਿਰੋਧੀਆਂ ਨੇ ਜਾਣ ਕੇ ਵੀ ਖੜੇ ਕਰਨੇ, ਪ੍ਰੋਪਗੈਂਡਾ ਵੀ ਆਉਣਾ, ਉਹ ਵੀ ਹੋਣਾ ਹੈ। ਸੋ ਇਸ ਪੱਖੋਂ ਉਹ ਇੱਕ ਆਪਾਂ ਕਹਿ ਲਈਏ ਵੀ ਡਿਸਐਡਵਾਂਟੇਜਸ ਪੋਜੀਸ਼ਨ 'ਚ। ਕੀ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਮਾਤਾ ਪਿਤਾ ਨੂੰ ਅਜਿਹੇ ਬਿਆਨ ਵੈਸੇ ਦੇਣੇ ਚਾਹੀਦੇ ਆ ਜਾਂ ਗੁਰੇਜ਼ ਕਰਨਾ ਚਾਹੀਦਾ? ਨਹੀਂ, ਦੇਖੋ ਪੋਲੀਟੀਕਲ ਵਿਜ਼ਡਮ ਤਾਂ ਇਹ ਕਹਿੰਦੀ ਹੈ ਵੀ ਨਹੀਂ ਦੇਣੇ ਚਾਹੀਦੇ। ਉਹਨਾਂ ਨੂੰ ਸਾਰੇ ਮਸਲੇ ਦੀ ਸੈਂਸਿਟੀਵਿਟੀ ਦਾ, ਸੰਵੇਦਨਸ਼ੀਲਤਾ ਦਾ ਨਹੀਂ ਅਹਿਸਾਸ, ਠੀਕ ਹੈ, ਨਾ ਹੀ ਆਪਾਂ ਨੂੰ ਉਹਨਾਂ ਤੋਂ ਐਕਸਪੈਕਟ ਕਰਨਾ ਚਾਹੀਦਾ। ਉਹ ਪੋਲੀਟੀਕਲ ਤਾਂ ਹੈ ਨਹੀਂ, ਹਾਂ ਨਹੀਂ, ਉਹਨਾਂ ਤਜਰਬਾ ਨਹੀਂ, ਉਹਨੀ ਮੈਚੋਰਿਟੀ ਨਹੀਂ ਹੈ ਨਾ, ਤੇ ਭਾਵਨਾਵਾਂ ਹਾਵੀ ਹੋ ਹੀ ਜਾਂਦੀਆਂ। ਤੋ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਮਾਤਾ ਨੇ ਜੋ ਬਿਆਨ ਦਿੱਤਾ ਉਹ ਆਪਦੀਆਂ ਭਾਵਨਾਵਾਂ ਦੇ ਵੇਗ 'ਚ ਹੀ ਆ ਕੇ ਕੀਤਾ ਹੈ। ਜਿੱਥੇ ਆ ਕੇ ਜਿਹੜਾ ਇੱਕ ਕੈਰੀਅਰ ਦੇ ਤੌਰ ਤੇ ਵੀ ਐਮਪੀ ਬਣ ਗਿਆ, ਹੁਣ ਉਹ ਬਾਹਰ ਆ ਜੇ ਤੇ ਉਹ ਨੈਚੁਰਲੀ ਇੱਕ ਬੜਾ ਪੋਲੀਟੀਕਲ ਕੈਰੀਅਰ ਤਾਂ ਬਣਦਾ ਹੀ ਹੈ ਨਾ ਬੰਦੇ ਦਾ। ਮਾਂ ਦੀ ਮਮਤਾ ਚੱਲ ਗਈ, ਮਾਂ ਦੀ ਮਮਤਾ ਹੋਊਗੀ, ਘਰਦਿਆਂ ਦਾ ਹੁੰਦਾ ਹੀ ਆ, ਮਤਲਬ ਨਾਲ ਦੇ ਬੰਦਿਆਂ ਦਾ ਇਸ ਤਰ੍ਹਾਂ ਦਾ ਇੱਕ ਸੈਕਸ਼ਨ ਹੁੰਦਾ ਹੀ ਹੈ। ਤੇ ਇਹਨੂੰ ਉਹਦੀਆਂ ਇੰਪਲੀਕੇਸ਼ਨ ਦਾ ਮਾਤਾ ਨੂੰ ਨਹੀਂ ਪਤਾ, ਹੁਣ ਨਹੀਂ ਪਤਾ ਵੀ ਇਹਦੀਆਂ ਸਾਰੀਆਂ ਇਹ ਗੱਲ ਕਹਿਣ ਦਾ ਉਹਦੇ ਵਾਸਤੇ ਦਿੱਕਤਾਂ ਕਿੱਡੀਆਂ ਹੋਣਗੀਆਂ। ਆਪਾਂ ਸਾਰੇ ਜਣੇ ਨੂੰ ਕਿੱਦਾਂ ਸਮਝੀਏ, ਇੱਕ ਆਈ ਗਈ ਘਟਨਾ ਦੇ ਤੌਰ ਦੇ ਉੱਤੇ ਇਸ ਬਿਆਨ ਨੂੰ ਲੈ ਲੈਣਾ ਚਾਹੀਦਾ ਆ ਜਾਂ ਇਹਦੇ ਵਿੱਚੋਂ ਹੋਰ ਕੁਝ ਨਿਕਲ ਰਿਹਾ ਹੈ? ਮਤਲਬ ਮੈਨੂੰ ਪਰਸਨਲੀ ਮੇਰੀ ਰਾਏ ਇਹ ਹੈ ਵੀ ਇਹਨੂੰ ਐਡਾ ਵੱਡਾ ਇਸ਼ੂ ਨਹੀਂ ਬਣਾਉਣਾ ਚਾਹੀਦਾ। ਜਿਵੇਂ ਹੁਣ ਬੰਦੇ ਸਵਾਲ ਖੜੇ ਕਰ ਰਹੇ ਨਾ ਵੀ ਪਹਿਲਾਂ ਐਂ ਕਹਿੰਦਾ ਰਿਹਾ, ਹੁਣ ਆਹ ਕਹਿ ਰਿਹਾ, ਉਹ ਤਾਂ ਜਦੋਂ ਇਲੈਕਸ਼ਨ 'ਚ ਪਾਰਟਿਸਿਪੇਟ ਕਰਨਾ ਹੈ, ਸੰਵਿਧਾਨ ਨੂੰ ਤੁਸੀਂ ਦਾਇਰੇ 'ਚ ਮੰਨ ਹੀ ਗਏ, ਸੋ ਉਹ ਤਾਂ ਉੱਥੇ ਤੁਸੀਂ ਸਹੁੰ ਵੀ ਖਾਣੀ ਪੈਣੀ ਹੈ, ਉਹਦੇ ਨਾਲ ਦਿੱਕਤਾਂ ਆਉਣਗੀਆਂ। ਠੀਕ ਹੈ ਜੀ। ਤੇ ਸਰਬਜੀਤ ਸਿੰਘ ਨੂੰ ਕੋਈ ਦਿੱਕਤ ਨਹੀਂ, ਕਿਉਂਕਿ ਉਹਦਾ ਪਾਸਟ ਇਸ ਤਰ੍ਹਾਂ ਦਾ ਨਹੀਂ, ਉਹ ਕਲੀਨ ਜਿਹਾ, ਨਵਾਂ ਹੈ, ਫਰੈਸ਼ ਹੈ, ਹੀ ਇਜ਼ ਫ੍ਰੀ ਟੂ ਡੂ ਐਨੀਥਿੰਗ ਦੈਟ। ਉਹਦਾ ਜੇ ਕੋਈ ਸਟੈਂਡ ਨਹੀਂ ਆਪਣੇ ਸਾਹਮਣੇ, ਉਹਨੇ ਕੋਈ ਇਦਾਂ ਦੇ ਬਿਆਨ ਨਹੀਂ, ਕੋਈ ਇਸ ਤਰ੍ਹਾਂ ਪਾਸਟ ਨਹੀਂ ਨਾ ਉਹਦੇ ਕੋਲ ਇਸ ਤਰ੍ਹਾਂ ਦਾ। ਤੇ ਇਹਦਾ ਤਾਂ ਪਾਸਟ ਬੜਾ ਮਤਲਬ ਹੈਗਾ, ਬੜਾ ਅਗਰੈਸਿਵਲੀ ਬੋਲਦਾ ਰਿਹਾ ਨਾ ਇਹਨਾਂ ਚੀਜ਼ਾਂ ਦੇ ਉੱਤੇ ਜੀ, ਤੇ ਉਹ ਫਿਰ ਹੁਣ ਸਾਹਮਣੇ ਤਾਂ ਆਉਣਗੀਆਂ। ਤੇ ਦੂਜੀ ਗੱਲ ਜਿਹੜੀ ਮੈਂ ਹੋਰ ਜਿਹੜਾ ਜ਼ੋਰ ਵੀ ਅਨਫਾਰਚੂਨੇਟਲੀ ਉਹ ਡਿਫੈਂਡ ਕਰਨ ਨੂੰ ਬਾਹਰ ਹੈ ਨਹੀਂ, ਬਾਹਰ ਹੁੰਦਾ ਤਾਂ ਹੋ ਸਕਦਾ ਉਹ ਇਹਨੂੰ ਬੈਟਰ ਢੰਗ ਨਾਲ। ਚਿੱਠੀ ਉਦਾਂ ਉਹਨਾਂ ਨੇ ਲਿਖਤੀ ਇੱਕ ਉੱਥੋਂ, ਚਿੱਠੀ ਤਾਂ ਲਿਖਣੀ ਪੈਣੀ ਸੀ, ਇਹ ਵੀ ਚੰਗਾ ਹੋ ਗਿਆ
ਵੀ ਚਿੱਠੀ ਲਿਖੇ ਬਗੈਰ ਤਾਂ ਗੁਜ਼ਾਰਾ ਨਹੀਂ ਸੀਗਾ। ਚੁੱਪ ਨਹੀਂ ਸੀ ਰਹਿ ਸਕਦੇ। ਹਾਂ, ਹੁਣ ਇਹ ਕਹਿਣਾ ਵੀ ਯਾਰ ਇਹ ਐਵੇਂ ਇੱਕ ਉਤੇ ਲਿਪਾ ਪੋਚੀ ਜੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਤਾ ਨਹੀਂ ਮਤਲਬ ਹੁਣ ਆਪਾਂ ਕਿਸੇ ਬੰਦੇ ਬਾਰੇ ਬਹੁਤਾ ਨਹੀਂ ਬੋਲ ਸਕਦੇ। ਮੇਰਾ ਖਿਆਲ ਪੋਜੀਸ਼ਨ ਨੂੰ ਇਹੀ ਲੈਣੀ ਬਣਦੀ ਸੀ ਜੋ ਚਿੱਠੀ 'ਚ ਲਈ ਹੈ। ਠੀਕ ਹੈ ਜੀ। ਹਾਂ, ਇਸੇ ਪੋਜੀਸ਼ਨ ਤੇ ਖੜਨਾ ਪਊਗਾ ਤੇ ਇਸੇ ਪੋਜੀਸ਼ਨ ਦਾਇਰੇ 'ਚ ਖੜੇ ਤੇ ਫਿਰ ਸੰਵਿਧਾਨ ਦੀ ਸਹੁੰ ਵੀ ਚੁੱਕ ਲੇ। ਇਹ ਤਾਂ ਹੁਣ ਇੱਥੇ ਜਿਹੜੇ ਬੰਦੇ ਨੇ ਇਸ ਖੇਡ 'ਚ ਪੈਣਾ ਹੈ ਇਲੈਕਸ਼ਨਾਂ ਦੀ ਇਹ ਤਾਂ ਉਹਨੂੰ ਸਾਰੀਆਂ ਫੇਸ ਕਰਨੀਆਂ ਪੈਣਗੀਆਂ। ਜਿੱਦਾਂ ਸਿਮਰਨਜੀਤ ਸਿੰਘ ਮਾਨ ਦਾ ਵੀ ਆਪਾਂ ਦੇਖਦੇ ਆਏ ਹਾਂ। ਹਾਂ, ਸਿਮਰਨਜੀਤ ਸਿੰਘ ਮਾਨ ਖਰੇ ਤੋਂ ਬੈਟਰ ਪੋਜੀਸ਼ਨ 'ਚ ਸੀਗਾ। ਉਹਦਾ ਇੱਕ ਉਹਨੇ ਆਪਦਾ ਪਹਿਲਾਂ ਤੋਂ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਸੀ ਵੀ ਉਹ ਕੁਝ ਵੀ ਕਹਿ ਸਕਦਾ। ਉਹਦੇ ਤੇ ਐਡਾ ਵੱਡਾ ਸਵਾਲ ਖੜਾ ਨਹੀਂ ਸੀ ਹੁੰਦਾ। ਇਹ ਤੇ ਤਾਂ ਬੜੀਆਂ ਪਿਓਰੀਟਨ ਪੋਜੀਸ਼ਨ ਲੈਂਦਾ ਰਿਹਾ ਨਾ ਤੇ ਦੂਜਿਆਂ ਨੂੰ ਬਖਸ਼ਦਾ ਨਹੀਂ ਸੀ। ਇਹ ਵੀ ਹੈ ਤੇ ਮੈਨੂੰ ਲੱਗਦਾ ਇਹ ਸਾਰੇ ਕੁਝ ਚੋਂ ਅੰਮ੍ਰਿਤਪਾਲ ਸਿੰਘ ਵੀ ਲਰਨ ਕਰੂ ਬਹੁਤ ਕੁਝ। ਠੀਕ ਹੈ, ਜਾਂ ਕਰਨਾ ਚਾਹੀਦਾ ਤੇ ਵਿਸ਼ ਵੀ ਕਰਦੇ ਆ ਵੀ ਕਰੇ ਜੇ ਉਹਨੇ ਇੱਕ ਚੰਗਾ ਰੋਲ ਨਿਭਾਉਣਾ ਭਵਿੱਖ ਦੇ ਵਿੱਚ। ਤੇ ਇਸ ਕਰਕੇ ਉਹਨੂੰ ਇਹ ਮਤਲਬ ਇਹ ਸਾਰੇ ਕੁਝ ਨੂੰ ਇਹਦੇ ਚੋਂ ਕਾਫੀ ਕੁਝ ਸਿੱਖਣਾ ਪੈਣਾ। ਅਜਮੇਰ ਸਿੰਘ ਜੀ, ਮੈਨੂੰ ਯਾਦ ਆਉਂਦਾ ਇਹ ਕਿਤੇ ਇਹਨਾਂ ਦੀ ਇੱਕ ਆਪਣੀ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਇੰਟਰਵਿਊ 'ਚ ਕਹਿੰਦੇ ਸੀ ਗੁਰਿੱਲਾ ਵਾਰਫੇਅਰ ਦੀ ਗੱਲ ਕਰਦੇ ਸੀ। ਕਹਿੰਦੇ ਵੀ ਗੁਰਿੱਲਾ ਵਾਰਫੇਅਰ 'ਚ ਤੁਸੀਂ ਸਿਸਟਮ ਦੀ ਵਰਤੋਂ ਕਰਦੇ ਹੋਏ ਤੁਸੀਂ ਸਿਸਟਮ ਦੇ ਨਾਲ ਲੜਦੇ ਆ। ਕੀ ਇਹ ਜਿਹੜੀ ਚੋਣ ਦਾ ਇਹਦਾ ਦਾਇਰਾ ਆ, ਇਹ ਸਾਰੀਆਂ ਚੀਜ਼ਾਂ ਇੱਕ ਗੁਰਿੱਲਾ ਵਾਰਫੇਅਰ ਦੇ ਤੌਰ ਤੇ ਆਪਾਂ ਦੇਖੀਏ? ਨਹੀਂ, ਉਹ ਟਰਮ ਮੇਰੇ ਮੁਤਾਬਕ ਗਲਤ ਵਰਤੀ ਹੋਣੀ। ਇਹ ਗੁਰਿੱਲਾ ਵਾਰਫੇਅਰ ਦਾ ਪਾਰਟ ਨਹੀਂ ਆ। ਠੀਕ ਆ, ਗੁਰਿੱਲਾ ਵਾਰਫੇਅਰ ਤਾਂ ਜੰਗ ਹੈ, ਹਥਿਆਰਬੰਦ ਜੰਗ। ਉੱਥੇ ਤੁਸੀਂ ਲੁਕ ਛਿਪ ਕੇ ਦੁਸ਼ਮਣ ਤੇ ਹਥਿਆਰਬੰਦ ਹਮਲੇ ਕਰਨੇ ਆ। ਇਹ ਤਾਂ ਇੱਕ ਪੋਲੀਟੀਕਲ ਬੈਟਲ ਹੈ। ਠੀਕ ਹੈ, ਇੱਥੇ ਤੁਹਾਨੂੰ ਇਹ ਜਿਹੇ ਟੈਕਟਿਕਸ ਵੀ ਅਡਾਪਟ ਕਰਨੇ ਪੈਣਗੇ, ਢੰਗ ਤਰੀਕੇ ਵੀ ਅਡਾਪਟ ਕਰਨੇ ਪੈਣਗੇ। ਇਹ ਇੱਕ ਵੱਖਰੀ ਉਹਨੇ ਉਹ ਟਰਮ ਗਲਤ ਵਰਤੀ ਹੈ ਗੁਰਿੱਲਾ ਵਾਰ। ਉਹਨੂੰ ਇੰਨੇ ਹੇਠਾਂ ਨਹੀਂ ਲੈ ਕੇ ਆਉਣਾ ਚਾਹੀਦਾ ਗੁਰਿੱਲਾ ਜੰਗ ਨੂੰ। ਠੀਕ ਹੈ। ਹਾਂ, ਇਹ ਹੈਗੇ ਪੋਲੀਟਿਕਸ ਦੇ ਜਾਂ ਡਿਪਲੋਮੇਸੀ ਦੇ ਕੁਝ ਤੁਹਾਡੀਆਂ ਤੇ ਪ੍ਰੈਸ਼ਰ ਹੁੰਦੇ ਆ। ਠੀਕ ਹੈ, ਕਿ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ। ਫਲੈਕਸੀਬਿਲਿਟੀ ਜੇ ਨਹੀਂ ਦਿਖਾਓਗੇ ਤਾਂ ਉੱਥੋਂ ਪੋਲੀਟਿਕਸ ਹੋਣੀ ਨਹੀਂ ਇਸ ਖੇਤਰ 'ਚ। ਜੰਗ ਲੜਨ ਵਾਲੇ ਬੰਦਿਆਂ ਨੂੰ ਇਹਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਪੋਲੀਟਿਕਸ ਦੀ ਲੋੜ ਨਹੀਂ। ਹਾਂ, ਮਤਲਬ ਉਹਨਾਂ ਨੂੰ ਉਦੋਂ ਉਹਨਾਂ ਨੂੰ ਲੋੜ ਨਹੀਂ। ਹਾਂਜੀ, ਦੇਖੋ ਵੀ ਮੈਂ ਉਹਦੇ ਇਲੈਕਸ਼ਨ ਲੜਨ ਦੇ ਹੱਕ 'ਚ ਨਹੀਂ ਸੀ। ਠੀਕ ਹੈ, ਇਹ ਮੇਰਾ ਆਪਦਾ ਇੱਕ ਓਪੀਨੀਅਨ ਸੀ। ਤੁਹਾਡਾ ਪਰਸਨਲ ਓਪੀਨੀਅਨ? ਮੇਰਾ ਇਹ ਓਪੀਨੀਅਨ ਹੈ ਬਈ ਚਲੋ ਇਹ ਤਾਂ ਆਪਾਂ ਮੰਨ ਲੈਂਦੇ ਆ ਵੀ ਸਾਨੂੰ ਇਹ ਫੀਲਡ ਖਾਲੀ ਨਹੀਂ ਛੱਡਣਾ ਚਾਹੀਦਾ। ਜਿਵੇਂ ਦੀਪ ਸਿੱਧੂ ਨੇ ਵੀ ਕਿਹਾ ਸੀ ਵੀ ਇਹ ਸਪੇਸ ਵੀ ਸਾਨੂੰ ਛੱਡਣਾ ਨਹੀਂ ਚਾਹੀਦਾ, ਪਰ ਉਹਦੇ ਵਾਸਤੇ ਇੱਕ ਸਪੈਸ਼ਲ ਤੁਹਾਡੇ ਕੋਲੇ ਨਾ ਫੋਰਸ ਚਾਹੀਦੀ ਹੈ। ਤੇ ਮੇਰਾ ਇਹ ਵਿਚਾਰ ਹੈ ਕਿ ਜਿਹੜੀ ਤੁਹਾਡੀ ਕਰੀਮ ਹੈ, ਜਿਹੜੇ ਬੈਸਟ ਤੁਹਾਡੇ ਬੰਦੇ ਨੇ, ਉਹ ਇਸ ਖੇਡ 'ਚ ਨਹੀਂ ਪਾਉਣੀ ਚਾਹੀਦੀ, ਪੋਲਿਟਿਕਸ ਵਾਲੀ। ਹਾਂ, ਜਿਹੜੀ ਇਲੈਕਟਰਲ ਪੋਲਿਟਿਕਸ 'ਚ। ਠੀਕ ਹੈ, ਇਹਦੇ ਵਾਸਤੇ ਹੋਰ ਕਿਸਮ ਦੇ ਬੰਦੇ ਜਿਹੜੇ ਨੇ ਨਾ ਉਹ ਮੂਰੇ ਹੋਣੇ ਚਾਹੀਦੇ ਨੇ। ਜਿਹੜੇ ਤੁਹਾਡੇ ਕੋਲੇ ਬੈਸਟ ਬੰਦੇ ਆ ਉਹਨਾਂ ਨੂੰ ਦੂਜੇ ਪਾਸੇ ਰਹਿ ਕੇ ਲੜਨਾ ਚਾਹੀਦਾ। ਚਲੋ ਇੱਥੇ ਤਾਂ ਹੁਣ ਸਾਡੀ ਸਿਚੁਏਸ਼ਨ ਇਹ ਹੈ ਵੀ ਹੈ ਹੀ ਥੋੜੇ ਨਾ ਕੋਈ ਇਹ ਜੀ ਅਚਾਨਕ ਫੈਸਲਾ ਉਹਨੇ ਕੀਤਾ ਹੈ। ਇਹ ਸੋਚ ਵਿਚਾਰ ਕਰਨ ਦਾ ਮੇਰਾ ਖਿਆਲ ਹੈ ਹੌਲੀ ਹੌਲੀ ਇਹ ਸਾਰੇ ਅਮਲ ਦੇ ਵਿੱਚੋਂ ਉਹਦੇ ਸਾਹਮਣੇ ਵੀ ਇਹ ਸਵਾਲ ਖੜਾ ਹੋ ਵੀ ਠੀਕ ਹੈ ਸਪੇਸ ਨਹੀਂ ਛੱਡਣਾ, ਪਰ ਇਸ ਸਪੇਸ ਦੇ ਵਿੱਚ ਕਿਹਨੂੰ ਤੱਕਣਾ ਹੈ ਤੇ ਕਿਹਨੂੰ ਪਾਸੇ ਰੱਖਣਾ ਹੈ, ਇਹ ਤੁਹਾਡੀ ਇੱਕ ਪਾਲਿਸੀ ਦਾ ਉਹ ਹੋਣਾ ਚਾਹੀਦਾ। ਦੂਜੀ ਗੱਲ, ਮੈਂ ਕੁਝ ਡਿਬੇਟਸ ਸੁਣੀਆਂ ਪੱਤਰਕਾਰਾਂ ਦੀਆਂ ਇਸ ਮਸਲੇ ਦੇ ਉੱਤੇ। ਮਤਲਬ ਮੈਨੂੰ ਇਹ ਲੱਗਦਾ ਉਹ ਬਹੁਤ ਹੀ ਨਜਾਇਜ਼ ਕਿਸਮ ਦੇ ਸਵਾਲ ਖੜੇ ਕਰਦੇ ਵੀ ਜਿਹੜਾ ਲੈਟਰ ਹੈ ਵੀ ਕੀ ਪਤਾ ਕਿਹਨੇ ਲਿਖਤਾ, ਉਹ ਤਾਂ ਅੰਦਰ ਬੈਠਾ ਹੈ, ਉਹ ਆਪਦਾ ਟਵਿੱਟਰ ਹੈਂਡਲ ਕਿਵੇਂ ਕਰ ਸਕਦਾ ਹੈ, ਤੇ ਜਦੋਂ ਕਿ ਅੰਦਰ ਬੈਠਾ ਬੰਦਾ ਤਾਂ ਬਾਹਰ ਉਹਨੇ ਕਿਹਨੂੰ ਆਥੋਰਾਈਜ਼ ਕਰਤਾ, ਤੇ ਜੇ ਆਥੋਰਾਈਜ਼ ਉਹਨੇ ਕੀਤਾ, ਜੇ ਉਹ ਕੰਟੈਕਟ 'ਚ ਬਾਹਰ ਬੰਦੇ ਬੈਠਿਆਂ ਨਾਲ, ਫਿਰ ਇਹ ਤੇ ਹੋਰ ਸਵਾਲ ਖੜੇ ਹੁੰਦੇ ਨੇ। ਮੇਰਾ ਖਿਆਲ ਇਹ ਬਹੁਤ ਗਲਤ ਢੰਗ ਹੈ ਜਿਹੜੇ ਉਸ ਤਰੀਕੇ ਦੇ ਵਾਰ ਹੋ ਰਹੇ ਉੱਤੇ। ਹਾਂ, ਮਤਲਬ ਇਸ ਕਿਸਮ ਦੇ ਹਰ ਗੱਲ ਤੇ ਸ਼ੱਕ, ਹਰ ਗੱਲ ਤੇ ਸਵਾਲ। ਤੇ ਇਹ ਦੇਖੋ ਵੀ ਉਹਦੇ ਬਾਹਰਲੇ ਆਪਦੇ ਬੰਦਿਆਂ ਨਾਲ ਰਾਬਤਾ ਹੈਗਾ। ਹੁਣ ਇੱਕ ਗੱਲ ਡਿਸਕਲੋਜ਼ ਕਰਨ ਲਈ ਬਾਉਂਡ ਨਹੀਂ ਹਨਾ। ਉਹ ਤੁਹਾਨੂੰ ਪਤਾ ਹਰ ਇੱਕ ਨੂੰ ਜਦੋਂ ਬੰਦਾ ਜੇਲ੍ਹ 'ਚ ਹੁੰਦਾ ਬਣਾਉਂਦਾ ਸੰਪਰਕ ਹੁੰਦੇ ਆ ਬਾਹਰਲੇ ਬੰਦਿਆਂ ਨਾਲ। ਹੁਣ ਉਹ ਦੱਸਣ ਵੀ ਕਿਉਂਕਿ ਕਿਸੇ ਨੇ ਸਵਾਲ ਖੜਾ ਕਿ ਦੱਸ ਕੌਣ ਆ ਤੇਰਾ, ਹਰ ਇੱਕ ਜਵਾਬ ਅਥਾਰਟੇਟਿਵ ਹੈ ਨਾ। ਇਹੋ ਜਿਹੇ ਸਵਾਲ ਮਤਲਬ ਬੰਦੇ ਜਿਹੜੇ ਕਦੇ ਵੀ ਇਸ ਪ੍ਰੋਸੈਸ 'ਚ ਨਹੀਂ ਪਏ, ਆਰਾਮ ਨਾਲ ਆਪਣੀਆਂ ਕੁਰਸੀਆਂ ਤੇ ਬੈਠੇ ਨਾ ਵੀ ਇਹੋ ਜਿਹੀਆਂ ਗੱਲਾਂ ਖੜੀਆਂ ਕਰੀ ਜਾਂਦੇ ਨੇ, ਤੇ ਉਹ ਫਿਰ ਉਹਦੇ ਬਾਰੇ ਸ਼ੱਕ ਖੜੇ ਕਰਨੇ ਤੇ ਇਹ ਜਿਹੜੇ ਸ਼ੰਕੇ ਪੈਦਾ ਕਰਨੇ ਬੰਦਿਆਂ ਬਾਰੇ ਨਾ, ਇਹ ਫੇਅਰ ਨਹੀਂ। ਬਾਕੀ ਠੀਕ ਹੈ, ਹੁਣ ਸਾਡੇ ਮੇਰੇ ਨਾ ਆਪਣੇ ਇੱਕ ਸਿਧਾਂਤਕ ਪੈਂਤਰਾ ਜੀ
ਹਨਾ ਵੀ ਇਹ ਖੇਡ ਇੰਨੀ ਸੌਖੀ ਨਹੀਂ। ਮੇਰਾ ਖਿਆਲ ਅਮਰਤਪਾਲ ਨੂੰ ਪਤਾ ਲੱਗ ਜੂ ਵੀ ਲਰਨ ਕਰੂਗਾ। ਜਿੰਨਾ ਸੌਖਾ ਸਮਝਦੇ ਸੀ ਇੰਨਾ ਸੌਖਾ ਨਹੀਂ। ਸਟੇਟ ਨੂੰ ਤੁਸੀਂ ਨਾ ਲਾਈਟਲੀ ਨਾ ਲਓ ਵੀ ਉਹ ਤੁਹਾਨੂੰ ਮੌਜ ਨਾਲ ਮੌਕਾ ਦੇ ਦੇਣਗੇ। ਮਤਲਬ ਕਿੰਨੀਆਂ ਲੋਕਾਂ ਨੂੰ ਭੁਲੇਖਾ ਸੀ ਵੀ ਜੇ ਜਿੱਤ ਗਿਆ ਛੱਡਣਾ ਪਊ। ਅਜੇ ਤੱਕ ਖੜਾ ਹੋਣ ਵੇਲੇ ਸੀ ਵੀ ਇਹਦੇ ਨਾਲ ਉਹ ਬਾਹਰ ਆ ਸਕਦਾ ਵੀ ਬਾਹਰ ਕਿਵੇਂ ਆ ਜੂ ਹਨਾ। ਵੀ ਇੰਡੀਅਨ ਸਟੇਟ ਕੁਝ ਵੀ ਤੁਸੀਂ ਭਾਵੇਂ ਹੋ ਸਕਦਾ 5 ਸਾਲ ਹੀ ਨਾ ਛੱਡਣ, ਇਹ ਵੀ ਹੋ ਸਕਦਾ। ਹਾਂ ਮਤਲਬ ਬੜੀ ਸਟੇਟ ਤੁਸੀਂ ਦੇਖੋ ਸੀ ਕਿਸ ਉਹ ਬੰਦੀ ਸਿੰਘਾਂ ਨੂੰ ਵੀ ਤਾਂ ਕਈ ਸਾਲ ਆਪਾਂ ਵੇਖਦੇ ਹਾਂ। ਇੰਨੀ ਇਨਸੈਂਸਿਟਿਵ ਜਿਹੜੀ ਸਟੇਟ ਹੈ, ਇੰਨੀ ਬੈਰ ਪਈ ਤੁਹਾਡੇ ਤੇ ਉਹ ਤੋਂ ਤੁਸੀਂ ਮਤਲਬ ਕਿਸੇ ਇਹੀ ਜੀ ਰਿਆਇਤ ਦੀ ਉਮੀਦ ਕਰੋ ਜਾਂ ਫਿਰ ਬਹੁਤ ਲਿਖਣਾ ਪਊ। ਛੱਡ ਦੇਣਗੇ ਲੱਤ ਦੇ ਹੇਠ ਦੀ ਆ ਜੇ। ਜਿਵੇਂ ਇੱਥੇ ਬੈਠੇ ਮੈਂ ਅਮਰੀਕਾ 'ਚ ਬੰਦੇ ਦੇਖ ਰਿਹਾ ਵੀ ਉਹਨਾਂ ਨੂੰ ਇੰਡੀਆ ਦੇ ਵੀਜ਼ੇ ਨਹੀਂ ਮਿਲ ਰਹੇ। ਹਾਂਜੀ, ਅਗਲੇ ਕਹਿੰਦੇ ਲੈ ਲਓ ਪਰ ਲੱਤ ਹੇਠ ਦੀ ਲੰਘ ਜਾਓ। ਹਾਂ, ਤੇ ਬੰਦਿਆਂ ਨੇ ਉਮਰਾਂ ਇੱਥੇ ਆਈ ਲੰਘਾਤੀਆਂ। ਸੋ ਇਹ ਅਮਰਤਪਾਲ ਸਿੰਘ ਸਾਹਮਣੇ ਵੱਡੇ ਸਵਾਲ ਖੜੇ ਹੋਣਗੇ, ਕਿਸ ਹੱਦ ਤੱਕ ਕੰਪਰੋਮਾਈਜ਼ ਕਰ ਸਕਦਾ। ਸੋ ਲੈਟ ਅਸ ਵਿਸ਼ ਕਿ ਵੱਡਾ ਕੰਪਰੋਮਾਈਜ਼ ਨਾ ਕਰੇ ਤੇ ਜਦੋਂ ਕਿਤੇ ਕਰ ਲੂ ਗੱਲ ਹੋ ਜੂਗੀ। ਹੁਣ ਪਹਿਲਾਂ ਹੀ ਕਹਿਣਾ ਦੇਖਿਓ ਸਹੀ ਇਹਨੇ ਐਂ ਕਰ ਜਾਣਾ, ਇਹਨੇ ਐਂ ਕਰ ਜਾਣਾ, ਮਤਲਬ ਇਹ ਮੈਨੂੰ ਲੱਗਦਾ ਇਹ ਗੱਲ ਫੇਅਰ ਨਹੀਂ। ਇਹ ਭਵਿੱਖ ਦੇ ਗਰਭ ਚ ਆ ਜੀ, ਉੱਥੇ ਬਾਅਦ ਚ ਪਤਾ ਲੱਗੂ। ਉਹਦੇ ਸਾਹਮਣੇ ਬਹੁਤ ਹੀ ਟਫ ਸਿਚੁਏਸ਼ਨ ਪੈਦਾ ਹੋ ਗਈ। ਤੇ ਦੂਜੀ ਗੱਲ ਉਹ ਜਿਵੇਂ ਨਾ ਬੰਦੇ ਦੇ ਹੱਥ ਬਾਹਾਂ ਪਿੱਛੇ ਬੰਨੀਆਂ ਲੜਨਾ ਪੈ ਰਿਹਾ, ਅੰਦਰ ਬੈਠਾ ਹੈ, ਕਿਤੇ ਵੀ ਕੋਈ ਗੱਲ ਆ ਕੇ ਆਪਦੀ ਕਲੈਰੀਫਾਈ ਤਾਂ ਕਰ ਨਹੀਂ ਸਕਦਾ। ਬਾਹਰ ਤੁਸੀਂ ਜੋ ਮਰਜ਼ੀ ਉਹਦੇ ਖਿਲਾਫ ਪ੍ਰੋਪੇਗੈਂਡਾ ਕਰੀ ਚੱਲੋ, ਬੋਲੀ ਜਾਓ, ਚੈਨਲ ਵਾਲੇ ਬੋਲੀ ਚੱਲੋ, ਹੋਰ ਬੋਲੀ ਚੱਲੋ। ਹੁਣ ਤਾਂ ਕੋਈ ਮੌਕਾ ਹੀ ਨਹੀਂ ਮਿਲ ਰਿਹਾ, ਉਹਨਾਂ ਕੋਲ ਸਾਧਨ ਹੀ ਕੋਈ ਨਹੀਂ। ਸੋ ਇਸ ਲਾਈਟ 'ਚ ਮਤਲਬ ਥੋੜੀ ਜਿਹਾ ਸਿੰਪੈਥੈਟਿਕਲੀ ਵੀ ਦੇਖਣਾ ਚਾਹੀਦਾ ਤੇ ਇੱਕ ਉਮੀਦ ਵੀ ਰੱਖਣੀ ਚਾਹੀਦੀ ਹੈ ਵੀ ਇਹ ਸਾਰੇ ਕੁਝ ਚੋਂ ਉਹ ਕੁਝ ਲਰਨ ਕਰੂ ਤੇ ਉਹ ਬੈਟਰ ਕੋਈ ਹੋਰ ਰੋਲ ਉਮੀਦ ਕਰੀਏ ਤੇ ਪੋਜ਼ਿਟਿਵ ਕਰੀਏ ਕਿਉਂਕਿ ਲੋੜ ਹੈ ਕੌਮ ਨੂੰ। ਹਾਂਜੀ, ਬਿਲਕੁਲ। ਸੋ ਧੰਨਵਾਦ ਅਜਮੇਰ ਸਿੰਘ ਜੀ, ਬੜੀ ਮਿਹਰਬਾਨੀ। ਅੱਜ ਦੇ ਜਿਹੜੀ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਤੁਸੀਂ ਇਸ ਨੂੰ ਸਪਸ਼ਟਤਾ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਪੂਰਾ ਮਸਲਾ ਕੀ, ਇਹ 'ਚ ਕੀ ਹੋ ਸਕਦਾ ਤੇ ਕੀ ਇਹਦੀਆਂ ਸੰਭਾਵਨਾਵਾਂ ਅੱਗੇ ਜਿਹੜੀਆਂ ਹੋਰ ਬਣ ਸਕਦੀਆਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।